ਲੈ ਜਿਹੜੇ ਅਕਸਰ ਬੰਦੇ ਦੇਖੇ ਕਿ ਬਹਾਨਾ ਕਰ ਲੈਂਦੇ ਕਿ ਫਲਾਨਾ ਕੰਮ ਮੇਰੇ ਕੋਲ ਨਾ, ਯਾਰ ਮਰਦਾਂ ਨੂੰ ਬਹਾਨੇ ਨਹੀਂ ਫੱਬਦੇ। ਹੋਵੇ ਮਰਦ ਤੇ ਬਹਾਨਾ ਕਰ ਲਵੇ। ਮਰਦਾਂ ਨੂੰ ਤੁਸੀਂ ਤੇ ਖਾਨਦਾਨ ਦੀ ਗੱਲ ਕਰਦੇ, ਮਰਦਾਂ ਨੇ ਤੇ ਪਿੰਡਾਂ ਦੇ ਨਾਂ ਕੱਢ ਛੱਡੇ ਤੇ ਹਿੱਕ ਦੀ ਜ਼ੋਰ ਤੇ ਜਾ ਕੇ ਕੱਢਿਆ ਨਹੀਂ ਮਾਨੇ ਨੇ ਘਿਆਲੇ ਦਾ ਨਾਂ, ਕੱਢਿਆ ਨਹੀਂ ਸ਼ਰਫੀ ਨੇ ਬਾਠਾਂ ਦਾ ਨਾਂ, ਤੇ ਫਿਰ ਏਡੇ ਠੰਡੇ ਮਜ਼ਾਜ ਨਾਲ ਕਿ ਸ਼ਰਫੀ ਵਰਗਾ ਪਲੇਅਰ ਤੈਨੂੰ ਛੇਤੀ ਲੱਭੂਗਾ ਹੀ ਨਹੀਂ। ਕੱਢਿਆ ਨਹੀਂ ਸ਼ਿਆਦ ਨੇ ਪੀਲਿਆਂ ਦਾ ਨਾਂ, ਕੱਢਿਆ ਨਹੀਂ ਉਹਨੇ ਬਾਸੇ ਨੇ ਕਮਾਲਪੁਰ ਦਾ ਨਾਂ, ਕੱਢਿਆ ਨਹੀਂ ਆਂਬਰ ਨੇ ਮਾਨਪੁਰ ਦਾ ਨਾਂ। ਯਾਨੀ ਕਿ ਬੰਦਿਆਂ ਨੂੰ ਸ਼ਰਫ ਆ, ਬੰਦੇ ਤੇ ਮੁਲਕਾਂ ਦਾ ਨਦੀਮ ਅਰਸ਼ਦ ਨੇ ਪਿੱਛੇ ਜੇ ਪੂਰੇ ਮੁਲਕ ਦਾ ਨਾਂ ਰੋਸ਼ਨ ਕੀਤਾ ਨਹੀਂ ਕੀਤਾ। ਇਹ ਵੀ ਛੱਡ ਦੇ, ਤੂੰ ਆਹ ਦੇਖ ਲੈ ਕਿ ਸਿਕੰਦਰ ਨੇ ਪੂਰੀ ਦੁਨੀਆ ਫਤਹ ਕਰ ਲਈ, ਉਹ ਵੀ ਤਾਂ ਇੱਕ ਬੰਦਾ ਹੀ ਸੀ ਨਾ। ਮਰਦਾਂ ਵਾਸਤੇ ਕੰਮ ਔਖਾ ਕੋਈ ਨਹੀਂ ਗਾ, ਲੇਕਿਨ ਸਿਰਫ ਮਰਦਾਂ ਨੇ ਔਖਾ ਸਟੈਪ ਲੈਣਾ ਹੀ ਆ। ਜਿਹੜਾ ਬੰਦਾ ਇਹ ਗੱਲ ਕਵੇ ਨਾ ਕਿ ਫਲਾਨਾ ਕੰਮ ਉਹਦੇ ਮਰਦਾਂ ਵਾਲੀ ਗੱਲ ਹੀ ਕੋਈ ਨਹੀਂ ਹੈ। ਯਾਨੀ ਕਿ ਇਹਨਾਂ ਨੂੰ ਕਿਸੇ ਜਗ੍ਹਾ ਤੇ ਐਸਾ ਨਹੀਂ ਲਿਖਿਆ ਕਿ ਮਰਦ ਜਿਹੜਾ ਕਿਸੇ ਗੱਲ ਤੋਂ ਘਬਰਾਇਆ ਹੋਵੇ। ਫਤਹ ਅੱਲਾ ਦੀ ਜ਼ਾਤ ਪਾਕ ਨੇ ਦੇਣੀ ਹੁੰਦੀ ਹੈ। ਮਰਦ ਦਾ ਕੰਮ ਹੁੰਦਾ ਮੈਦਾਨ 'ਚ ਤੁਰ ਪੈਣਾ, ਗਾਂ ਨੂੰ ਤੁਰ ਪਿਆ ਤੇ ਮੈਦਾਨ ਫਤਹ ਹੋ ਗਿਆ। ਤੇ ਜੇ ਇੱਕ ਜਗ੍ਹਾ ਤੇ ਖਲੋਤੇ ਰਹੇ ਕੰਮ, ਇਹਨੂੰ ਸ਼ਾਇਰ ਦਾ ਇੱਕ ਸ਼ੇਰ ਬੜਾ ਪਿਆਰਾ ਮੈਨੂੰ ਯਾਦ ਆ ਗਿਆ ਕਿ ਤੁਸੀਂ ਚਾਹਿਆ ਹੀ ਨਹੀਂ ਹਾਲਾਤ ਬਦਲ ਸਕਦੇ ਸੀ, ਤੁਹਾਡੀ ਅੱਖ ਦੇ ਜਿਹੜੇ ਆਂਸੂ ਆ ਮੇਰੀ ਅੱਖ 'ਚੋਂ ਨਿਕਲ ਸਕਦੇ ਸੀ। ਤੁਸੀਂ ਤੇ ਖੜੇ ਰਹੇ ਝੀਲ ਦੇ ਪਾਣੀ ਦੀ ਤਰ੍ਹਾਂ, ਅਗਰ ਦਰਿਆ ਬਣਦੇ ਤਾਂ ਬੜੇ ਅੱਗੇ ਨਿਕਲ ਸਕਦੇ ਸੀ। ਮਰਦਾਂ ਨੂੰ ਬਹਾਨੇ ਨਹੀਂ ਫੱਬਦੇ। ਮਰਦ ਮੈਦਾਨਾਂ ਦੀ ਹਮੇਸ਼ਾ ਸ਼ਾਨ ਰਹੇ ਆ। ਮੈਦਾਨ ਫਤਹ ਸ਼ੁਰੂ ਤੋਂ ਮਰਦਾਂ ਨੇ ਕੀਤੇ ਆ, ਲੇਕਿਨ ਇਹ ਆ ਵੀ ਅੰਦਰੋਂ ਮਜ਼ਬੂਤ ਹੋਣਾ ਚਾਹੀਦਾ ਵਾ। ਮਰਦ ਚਾਹਵੇ ਤਾਂ ਸਾਰਾ ਕੁਝ ਹੋ ਸਕਦਾ ਵਾ। ਜੇ ਬਹਾਨੇ ਕਰ ਲਓ ਤਾਂ ਉਹਦੇ 'ਚ ਫਿਰ ਮਰਦਾਂ ਵਾਲੀ ਗੱਲ ਹੀ ਕੋਈ ਨਹੀਂ ਗੀ ਆ। ਇੱਥੇ ਬੰਦੇ ਕਹਿੰਦੇ ਫਲਾਨਾ ਕੰਮ ਨਹੀਂ, ਉਹ ਕਹਿ ਲਓ ਕਿ ਮਰਦਾਂ ਵਾਲੀ ਗੱਲ ਹੀ ਕੋਈ ਨਹੀਂ।